ਦਿਨ ਤੇ ਮੁੰਡਾ ਮੇਰਾ ਜਾਣ ਡਿਆ ਮੋਟਰਸਾਈਕਲ ਤੇ। ਠੀਕ ਆ। ਉਹਨਾਂ ਦੀ ਧੀ ਨੂੰ ਮੋਟਰਸਾਈਕਲ ਤੇ ਧਰ ਕੇ ਲਿਆਉਣ ਡਿਆ। ਉਹ ਤੇਰੀ ਔਕਾਤ ਇੱਥੇ ਖੁੱਲ ਨਹੀਂ ਗਈ। ਉੱਥੇ ਤੇ ਤੂੰ ਗਿਆ ਸ਼ਾਦੀ ਹਾਲ ਚ, ਉੱਥੇ ਤੇ ਇਹਦੀ ਬਰਾਦਰੀ ਵਹਿੰਦੀ ਨਹੀਂ, ਇਹਦਾ ਪਿੰਡ ਵਹਿੰਦਾ ਹੀ ਨਹੀਂ। ਤੇਰੀ ਪਰਾਡੋ ਕਿਸੇ ਨਹੀਂ ਵੇਖੀ, ਉਹ ਤੇ ਸ਼ਾਦੀ ਹਾਲ ਹੈ। ਠੀਕ ਹੈ। ਇਹਦੀ ਬਰਾਦਰੀ ਤੇ ਆ ਪਿੰਡ ਇੰਜੀ ਆ ਜਿੱਥੇ ਤੇਰੀ ਇੱਜ਼ਤ ਬਣਨੀ ਸੀ। ਠੀਕ ਹੋ ਗਿਆ। ਇੱਥੋਂ ਤੂੰ ਕੁੜੀ ਮੋਟਰਸਾਈਕਲ ਦੀ ਪਿਛਲੀ ਸੀਟ ਤੇ ਬਾਲਣ ਡਿਆ ਮੈਂ। ਬਿਲਕੁਲ। ਤੇ ਮੇਰਾ ਖਿਆਲ ਮੇਰੀ ਔਕਾਤ ਮੋਟਰਸਾਈਕਲ ਦੀ ਹੈ ਨਾ, ਤੇ ਮੁੰਡਾ ਵੀ ਆਮ ਗੱਡੀ 'ਚ ਜਾਣਾ ਚਾਹੀਦਾ। ਠੀਕ ਹੈ। ਤੇ ਮੈਨੂੰ ਉੱਥੇ ਯਾਰ ਸੂਟ ਵੀ ਨਹੀਂ ਸੁੱਟਣੇ ਚਾਹੀਦੇ। ਠੀਕ ਹੈ। ਤੇ ਮੈਨੂੰ ਉੱਥੇ ਮੋਬਾਈਲ ਵੀ ਨਹੀਂ ਸੁੱਟਣੇ ਚਾਹੀਦੇ। ਬਿਸਮਿल्लाहिर्रहमानिर्रहीम। अस्सलाम वालेकुम। मैं ਤੁਹਾਡਾ ਸੱਜਣ, ਤੁਹਾਡਾ ਵੀਰ, ਤੁਹਾਡਾ ਮਿੱਤਰ ਅਫਜ਼ਲ ਪੱਟੀ ਤੇ ਮੁਖਾਤਬ ਹਾਂ ਮੈਂ ਚਾਚੇ ਰਫੀਕ ਦੀ ਬੈਠਕ 'ਚੋਂ। ਤੇ ਪਿਆਰੇ ਵੇਖਣ ਵਾਲੇ, ਥੋੜ੍ਹੀ ਦੇਰ ਪਹਿਲੇ, ਇਸ ਤੋਂ ਪਹਿਲੇ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਵਿਆਹਾਂ ਸ਼ਾਦੀਆਂ ਦੇ ਮੌਜੂ ਦੇ ਉੱਤੇ ਚਾਚੇ ਹੋਣੀ ਗੱਲਬਾਤ ਕਰ ਰਹੇ ਸਨ। ਅਤੇ ਖਾਸ ਕਰ ਉਹ ਜਿਹੜੀ ਗੱਲ ਕਰ ਰਹੇ ਸਨ ਨਾ, ਉਹ ਇਸ ਸੁੰਨਤ ਨਿਕਾਹ ਸ਼ਾਦੀ, ਧੀ ਨੂੰ ਘਰੋਂ ਰੁਖਸਤ ਕਰਨ ਦੇ ਹਵਾਲੇ ਦੇ ਨਾਲ, ਪੁੱਤਰ ਦੇ ਵਿਆਹ ਦੇ ਹਵਾਲੇ ਦੇ ਨਾਲ। ਅਤੇ ਉਹ ਜਿਹੜੀ ਗੱਲ ਕਰ ਰਹੇ ਸਨ ਨਾ, ਉਹ ਇੱਕ ਬਾਪ ਜਿਹੜਾ ਇੱਕ ਧੀ ਦਾ ਪਿਓ ਆ, ਉਹਦੇ ਬਾਰੇ 'ਚ, ਉਹਦੇ ਦੁੱਖ, ਉਹਦੇ ਦਰਦ, ਜਾਂ ਉਹਨੂੰ ਅਸੀਂ ਕਿਹੜੇ ਮਰਹਲਿਆਂ 'ਚੋਂ ਗੁਜ਼ਾਰਨੇ ਆ ਜਦੋਂ ਅਸੀਂ ਉਹਦੀ ਧੀ ਨੂੰ ਮਤਲਬ ਕਿ ਆਪਣੀ ਨੂੰਹ, ਆਪਣੀ ਧੀ ਬਣਾ ਕੇ ਲਿਆਉਣ ਵਾਸਤੇ ਜਾਂਦੇ ਹਾਂ, ਅਤੇ ਅਸੀਂ ਕਿਹੜੀਆਂ ਜ਼ਿਆਦਤੀਆਂ ਉਸ ਬਾਪ ਨਾਲ ਕਰਨੇ ਆ। ਅਤੇ ਉਸ ਟਾਈਮ 'ਤੇ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਅਸੀਂ ਆਪ ਵੀ ਇੱਕ ਧੀ ਦੇ ਪਿਓ ਹਾਂ, ਅਤੇ ਕੱਲ੍ਹ ਨੂੰ ਇਸੇ ਹੀ ਰਾਏ ਜਿਹੜਾ ਵਾ ਉਹ ਕਿਸੇ ਹੋਰ ਨੇ ਆ ਕੇ ਅਤੇ ਮੈਨੂੰ ਨਿਗਾਉਣਾ। ਅਤੇ ਇਹ ਜਿਹੜਾ ਇੱਕ ਤਸਲਸਲ ਹੁੰਦਾ ਵਾ, ਇਹ ਜਿਹੜੇ ਗਲਤ ਚੀਜ਼ਾਂ ਦਾ ਇੱਕ ਰਿਵਾਜ਼ ਚੱਲ ਪੈਂਦਾ ਨਾ, ਉਹ ਅਸੀਂ ਸਭ ਤੋਂ ਵੱਡੀ ਬਦਕਿਸਮਤੀ ਪਤਾ ਕੀ ਹੈ, ਜਦੋਂ ਕਿਸੇ ਦੇ ਨਾਲ ਅਸੀਂ ਜ਼ਿਆਦਤੀ ਕਰਨੇ ਆ ਨਾ, ਅਸੀਂ ਇਸ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਕੱਲ੍ਹ ਨੂੰ ਇਹ ਜ਼ਿਆਦਤੀ ਮੇਰੇ ਨਾਲ ਵੀ ਹੋਣੀ ਆ। ਅੱਜ ਅਗਰ ਮੈਂ ਕਿਸੇ ਦੇ ਨਾਲ ਗਲਤ ਕਰਨ ਡਿਆ ਅਤੇ ਇਸ ਚੀਜ਼ ਦੀ ਉਹ ਜਿਹੜੀ ਉਹ ਗਲਤ ਫਹਿਮੀ ਹੈ ਨਾ, ਉਹ ਖੁਸ਼ਫਹਿਮੀ ਹੈ ਕਿ ਸ਼ਾਇਦ ਮੈਂ ਹੀ ਉਹਦੇ ਨਾਲ ਕਰ ਸਕਦਾ, ਮੇਰੇ ਨਾਲ ਨਹੀਂ ਹੋਣੀ। ਅਤੇ ਇਹ ਐਸਾ ਹੁੰਦਾ ਨਹੀਂ ਹੈ। ਅਸੀਂ ਅਗਰ ਕਿਸੇ ਵਾਸਤੇ ਆਸਾਨੀ ਪੈਦਾ ਕਰਾਂਗੇ ਨਾ, ਅਤੇ ਅੱਲਾ ਦੀ ਜ਼ਾਤ ਸਾਡੇ ਵਾਸਤੇ ਕਿਸੇ ਹੋਰ ਦੇ ਦਿਲ ਦੇ ਵਿੱਚ ਉਹ ਰਹਿਮ ਪਾ ਦੇਗੀ, ਅਤੇ ਉਹ ਸਾਡੇ ਵਾਸਤੇ ਆਸਾਨੀ ਪੈਦਾ ਕਰੇਗਾ। ਅਤੇ ਅਸੀਂ ਅਗਰ ਅੱਜ ਕਿਸੇ ਦੇ ਨਾਲ ਜ਼ਿਆਦਤੀ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਨਾਲ ਵੀ ਹੋਣੀ ਆ। ਅਤੇ ਮੇਰੀ ਗੱਲ ਥੋੜ੍ਹੀ ਜਿਹੀ ਲੰਬੀ ਹੋ ਗਈ ਆ। ਗੱਲ ਤਾਂ ਅਸਲ ਚਾਚੇ ਹੋਣਾ ਕੋਈ ਪੁੱਛਣੀ ਆ ਕਿ ਇਸ ਸਾਰੇ ਮਾਮਲੇ ਨੂੰ ਜਿਹੜੀ ਪਹਿਲੇ ਵੀ ਅਸੀਂ ਗੱਲਬਾਤ ਕੀਤੀ ਅਤੇ ਜਿਹੜੀ ਮੈਂ ਹੁਣ ਸ਼ੁਰੂ ਕੀਤੀ, ਤੁਸੀਂ ਇਹਦੇ ਬਾਰੇ 'ਚ ਕੀ ਜਿਹੜਾ ਉਹ ਸੋਚਦੇ ਹੋ, ਕੀ ਕਹਿੰਦੇ ਹੋ, ਅਤੇ ਕਿਆ ਇਹ ਠੀਕ ਆ? ਅਤੇ ਅਗਰ ਠੀਕ ਆ ਅਤੇ ਫਿਰ ਅਸੀਂ ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਫਿਰ ਅਸੀਂ ਕਿਉਂ ਚੀਕਦੇ ਹਾਂ, ਅਤੇ ਜਦੋਂ ਦੂਸਰੇ ਦੀ ਆਉਂਦੀ ਹੈ ਤਾਂ ਉਦੋਂ ਸਾਨੂੰ ਪਰਵਾਹ ਨਹੀਂ ਹੁੰਦੀ। ਅਤੇ ਜੇ ਗਲਤ ਆ ਤਾਂ ਫਿਰ ਇਨਸਾਨ ਨੂੰ ਅੱਲਾਹ ਤਾਲਾ ਨੇ ਅਸ਼ਰਫੁਲ ਮਖਲੂਕਾਤ ਬਣਾਇਆ ਹੋਇਆ। ਇਹ ਸਾਰੀ ਮਖਲੂਕਾਤ ਜਿਹੜੀਆਂ ਨੇ ਉਹਨਾਂ ਤੋਂ ਇਹ ਆਲਾ ਵਾ। ਫਿਰ ਉਸ ਤੋਂ ਅੱਗੇ ਅਗਰ ਅਸੀਂ ਦੂਸਰੀ ਸਾਈਡ 'ਤੇ ਚਲੇ ਜਾਈਏ ਤਾਂ ਠੀਕ ਆ, ਦੁਨੀਆ ਦਾ ਹਰ ਜਿਹੜਾ ਮਜ਼ਹਬ ਆ ਉਹਦੇ ਵਿੱਚ ਅੱਲਾਹ ਤਾਲਾ ਨੇ ਉਹਨਾਂ ਨੂੰ ਇਸ ਤੋਂ ਪਹਿਲੇ ਜਿੰਨੇ ਵੀ ਮਜ਼ਹਬ ਆਏ, ਜਿੰਨੇ ਵੀ ਅੰਬੀਆ ਆਏ, ਜਿੰਨੀਆਂ ਵੀ ਕਿਤਾਬਾਂ ਆਈਆਂ, ਉਹ ਸਾਰੀਆਂ ਬਰਹੱਕ ਨੇ, ਅਤੇ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਉਹਨਾਂ 'ਚ ਵੀ ਮੌਜੂਦ ਆ। ਲੇਕਿਨ ਅਸੀਂ ਅਗਰ ਇਸ ਚੀਜ਼ ਦੇ ਉੱਤੇ ਆ ਕੇ ਕਿ ਜੇ ਅਸੀਂ ਮੁਸਲਮਾਨ ਹਾਂ, ਅਤੇ ਫਿਰ ਮੇਰਾ ਖਿਆਲ ਆ ਕਿ ਸਾਡਾ ਜਿਹੜਾ ਦੀਨ ਆ, ਸਾਡਾ ਜਿਹੜਾ ਮਜ਼ਹਬ ਆ, ਸਾਡੇ ਜਿਹੜੇ ਪੈਗੰਬਰ ਨੇ, ਸਾਡੇ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ, ਉਹਨਾਂ ਦੇ ਜਿਹੜੇ ਤਰੀਕੇ ਨੇ ਸਾਡੇ ਸਾਹਮਣੇ ਮੌਜੂਦ ਨੇ, ਸਾਰਾ ਕੁਛ ਮੌਜੂਦ ਹੈ। ਅਤੇ ਫਿਰ ਅਸੀਂ ਕਿਉਂ ਇਸ ਰਾਹ ਤੋਂ ਲੱਥ ਕੇ ਅਤੇ ਅਸੀਂ ਉਹ ਹਰਕਤਾਂ ਜਾਂ ਉਹ ਕੰਮ ਕਰਨੇ ਆ ਕਿ ਜਿਹੜੀਆਂ ਨਾ ਦੀਨ ਦੇ ਵਿੱਚ ਨੇ ਅਤੇ ਨਾ ਹੀ ਉਹ ਸਾਡੇ ਮੁਆਸ਼ਰੇ ਦੇ ਵਿੱਚ ਨੇ, ਲੇਕਿਨ ਫਿਰ ਵੀ ਅਸੀਂ ਕਰੀ ਜਾਂਦੇ ਹਾਂ। ਭੱਟੀ ਸਾਹਿਬ ਗੱਲ ਪਤਾ ਕੀ ਹੈ, ਇਹ ਜਿਹੜਾ ਵਿਆਹ ਸ਼ਾਦੀ ਦਾ ਸਿਸਟਮ ਹੈ ਨਾ, ਹਾਂਜੀ, ਇਹ ਐਡਾ ਮੁਸ਼ਕਲ ਨਹੀਂ ਜਿੰਨਾ ਇਹਨੂੰ ਬਣਾ ਦਿੱਤਾ ਗਿਆ ਜੀ। ਐਡਾ ਮੁਸ਼ਕਲ ਨਹੀਂ ਜਿੰਨਾ ਬਣਾ ਦਿੱਤਾ, ਇਹਨੂੰ ਬਣਾ ਦਿੱਤਾ ਗਿਆ ਹੈ। ਕਿਸ ਤਰ੍ਹਾਂ ਬਣਾ ਦਿੱਤਾ ਗਿਆ ਕਿ ਇੱਕ ਤੇ ਆ ਜਿਹੜਾ ਰਿਵਾਜ ਆ ਗਿਆ ਕਿ ਛੱਤ ਤੇ ਚੜ੍ਹ ਕੇ ਰੁਪਈਏ ਡਾਣੇ, ਸੂਟ ਡਾਣੇ, ਮੋਬਾਈਲ ਡਾਣੇ, ਡਾਲਰ ਤੇ ਬਾਹਰੋਂ ਪਤਾ ਨਹੀਂ ਕਿਹੜੀਆਂ ਕਰੰਸੀਆਂ। ਹਾਏ ਹਾਏ, ਇਹਨਾਂ ਲੋਕਾਂ ਨੂੰ ਪਤਾ ਨਹੀਂ। ਤੁਸੀਂ ਗੱਲ ਕਿਤੇ ਕੀਤੀ ਸੀ ਕਿ ਸਾਡੇ ਆਲਮਾਂ ਨੂੰ ਚਾਹੀਦਾ ਇਹਦੇ ਉੱਤੇ ਆਲਮ ਬਿਆਨ ਕਰਨ। ਅਸੀਂ ਤਾਂ ਅਨਪੜ੍ਹ ਬੰਦੇ ਹਾਂ। ਜਦੋਂ ਤੁਸੀਂ ਇਹ ਅੱਲਾ ਦੀ ਦਿੱਤੀ ਦੌਲਤ ਦੀ ਇੰਝ ਨਮਾਇਸ਼ ਕਰਦੇ ਹੋ ਨਾ, ਤੇ ਤੁਹਾਨੂੰ ਨਹੀਂ ਪਤਾ ਤੁਹਾਡਾ ਅੱਲਾ ਤੁਹਾਡੇ ਤੇ ਕਿੰਨਾ ਕੁ ਨਾਰਾਜ਼ ਹੋ ਰਿਹਾ। ਠੀਕ ਹੈ।
ਉਹ ਤੁਸੀਂ ਗਰੀਬਾਂ ਨੂੰ ਵਿਖਾ ਰਹੇ ਹੋ ਨਾ। ਤੇ ਮਾੜੇ ਨੂੰ ਸ਼ਰਮਿੰਦਾ ਕਰਦੇ ਨੇ, ਕਰਦੇ ਗਰੀਬ ਦਾ ਦਿਲ ਦੁਖ ਰਿਹਾ ਮਾੜੇ ਨੂੰ ਸ਼ਰਮਿੰਦਾ ਕਰਦੇ। ਕਿਉਂਕਿ ਗਰੀਬ ਦਾ ਦਿਲ ਦੁਖਦਾ ਪਿਆ ਦੁਖਦਾ ਪਿਆ। ਤੇ ਤੇਰੀ ਵਜ੍ਹਾ ਤੋਂ ਦੁਖਦਾ ਪਿਆ ਤੇ ਤੇਰੇ ਮੈਂ ਤੁਹਾਡੀ ਗੱਲ ਕੱਟਣੀ ਆ ਤੇ ਇਹ ਅਸੀਂ ਤੇ ਉਸ ਦੀਨ ਦੇ ਮੰਨਣ ਵਾਲੇ ਹਾਂ ਜਿਹੜਾ ਕਹਿੰਦਾ ਵਾ ਕਿ ਅਗਰ ਤੇਰੇ ਕੋਲ ਹਮਸਾਏ ਨੂੰ ਦੇਣ ਵਾਸਤੇ ਸਾਲਣ ਨਹੀਂ ਤੇ ਤੂੰ ਗੋਸ਼ਤ ਵੀ ਲੁਕਾ ਕੇ ਘਰ ਖੜ। ਘਰ ਖੜ ਜੇ ਤੂੰ ਉਹਨੂੰ ਪਿਆਲੀ ਨਹੀਂ ਦੇ ਸਕਦਾ ਨਾ ਤੇ ਤੂੰ ਅਗਰ ਗੋਸ਼ਤ ਲੈ ਲੈਣਾ ਬਾਜ਼ਾਰ ਚੋਂ ਤੇ ਤੂੰ ਉਹ ਵੀ ਲੁਕਾ ਕੇ ਖੜ ਤਾਂ ਕਿ ਉਹਨੂੰ ਪਤਾ ਨਾ ਚੱਲੇ, ਪਤਾ ਨਾ ਚੱਲੇ, ਉਹਦੀ ਦਿਲਜ਼ਾਰੀ ਨਾ ਹੋਏ। ਤੁਸੀਂ ਹੁਣ ਆਪਣੀ ਗੱਲ ਕਰੋ। ਮੇਰਾ ਇੱਕ ਦੋਸਤ ਸੀ, ਜੀ ਉਹ ਆਪਣੇ ਬੱਚੇ ਦੇ ਵਾਸਤੇ ਰਿਸ਼ਤਾ ਵੇਖਣ ਗਿਆ ਮਸਜਿਦ ਤੇ ਮੈਂ ਉਹਦੇ ਨਾਲ ਗਿਆ। ਜੀ ਅਸੀਂ 5-4 ਜੀ ਸਾਂ ਜੀ ਤੇ ਉਹ ਜਿਹੜਾ ਘਰ ਸੀ ਨਾ ਜਿੱਥੇ ਗਏ ਆ ਜੀ ਉਹਦੇ ਹਾਲਾਤ ਠੀਕ ਸਨ, ਜੀ ਬਿਲਡਿੰਗ ਅੱਛੀ ਸੀ, ਸਾਰਾ ਮਾਮਲਾ ਤਾਂ ਅੱਛਾ ਸੀ। ਜੀ ਉੱਥੇ ਥੋੜੀ ਦੇਰ ਅਸੀਂ ਬੈਠਿਆ ਤਾਂ ਉਹਨਾਂ ਆਖਿਆ ਉਹ ਜੀ ਖਾਣਾ ਖਾਓ। ਜੀ ਜਦੋਂ ਅਸੀਂ ਭੱਟੀ ਸਾਹਿਬ ਖਾਣਾ ਖਾਣ ਵਾਸਤੇ ਗਏ ਆ ਹਾਂਜੀ ਤੇ ਦਾਲ ਪੱਕੀ ਸੀ ਜੀ ਤੇ ਐੜੀਆਂ ਨਹੀਂ ਚੀਨੀ ਦੀਆਂ ਮਿੱਟੀ ਦੀਆਂ ਪਿਆਲੀਆਂ, ਹਾਂਜੀ ਇਹਨਾਂ ਦੇ ਵਿੱਚ ਦਾਲ ਸੀ, ਜੀ ਪਾਓ ਤੇ ਖਾਓ। ਜੀ ਦੇਸੀ ਛਾਬੇ ਹਨ, ਜੀ ਥੱਲੇ ਐਸਰਾ ਉਹਨਾਂ ਸਾਨੂੰ ਬਾਇਆ ਸੀ। ਜੀ ਖਾਣਾ ਖਾਦਾ, ਜੀ ਉਹ ਮੇਰੇ ਦੋਸਤ ਨੇ ਮੈਨੂੰ ਲਹਿਦਾ ਕੀਤਾ। ਜੀ ਮੈਨੂੰ ਉਹਨੇ ਕਿਹਾ ਯਾਰ ਇਹ ਕੀ ਵੇਖਿਆ ਹਾਂ? ਜੀ ਮੈਂ ਕਿਹਾ ਯਾਰ ਜੋ ਹਾਂ ਵੇਖਿਆ ਬਹੁਤ ਹੀ ਚੰਗਾ ਵੇਖਿਆ, ਜੀ ਬੱਚੀ ਦੇ ਸਿਰ ਤੇ ਪਿਆਰ ਦੇ ਹਾਂ, ਰਿਸ਼ਤਾ ਹੀ ਇਸ ਬੰਦੇ ਨਾਲ ਕਰਨਾ। ਠੀਕ ਹੈ। ਕਿਉਂਕਿ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਸ ਬੰਦੇ ਦੀ ਸੀਅਤ ਇਹ ਨਹੀਂ ਜੋ ਕੁਝ ਇਹਨੇ ਕੀਤਾ, ਸੀਅਤ ਇਹਦੀ ਹੋਰ ਏ, ਕੀਤਾ ਇਹਨੇ ਹੋਰ ਏ। ਠੀਕ ਹੈ? ਹਾਂਜੀ ਹਾਂਜੀ ਇਹਦੇ ਨਾਲ ਹਾਂ ਕਰ ਦਿਓ। ਜੀ ਚਲੋ ਹਾਂ ਕੀਤੀ, ਜੀ ਸ਼ਾਦੀ ਹੋ ਗਈ। ਜੀ ਕੁਛ ਦੇਰ ਤੋਂ ਬਾਅਦ ਜੀ। ਮੈਂ ਉਹਨੂੰ ਪੁੱਛਿਆ, ਜੀ ਉਹ ਮੇਰੇ ਦੋਸਤ ਦਾ ਕੁੜਮ ਸੀ, ਮੇਰਾ ਵੀ ਕੁੜਮ ਸੀ। ਹੂੰ ਮੈਂ ਉਹਨੂੰ ਕਿਹਾ ਯਾਰ ਮਸ਼ਤਾਕ ਉਹਦਾ ਨਾਂ ਸੀ। ਮੈਂ ਕਿਹਾ ਭਾਈ ਮਸ਼ਤਾਕ ਇਹ ਉਦਣ ਵਾਲੀ ਕੀ ਵਾਰਦਾਤ ਸੀ? ਹੂੰ ਉਹਨੇ ਆਖਿਆ ਯਾਰ ਲਾਮੇ ਤੂੰ ਬਚਿਆ ਸਾਂ, ਹੂੰ ਪਰ ਕਦੀ ਮੇਰੇ ਹਾਲਾਤ ਖਰਾਬ ਵੀ ਹੋ ਗਏ ਹੂੰ ਤੇ ਇਹ ਬੰਦੇ ਮੇਰੇ ਘਰ ਆਏ ਤੇ ਬਿਲਕੁਲ ਮੈਂ ਇਹਨਾਂ ਨੂੰ ਦਾਲ ਖਵਾਲੀ ਤੇ ਮੈਨੂੰ ਮਿਹਣਾ ਨਾ ਦੇਣ ਬਈ ਯਾਰ ਜਿੱਦਣ ਪਹਿਲੇ ਦਿਨ ਆਏ ਸਾਂ ਬਿਲਕੁਲ ਉਦੋਂ ਤੋਂ ਬੜੇ ਕੁੱਕੜ ਢਾਏ ਹਨ ਤੇ ਅੱਜ ਦਾਲ। ਅੱਜ ਕੀ ਹੂੰ ਭੱਟੀ ਸਾਹਿਬ ਐ ਸ਼ਿਕਵਾ ਮੈਨੂੰ ਪੁੱਤਰ ਵਾਲੇ ਤੇ। ਹੂੰ ਜਿੱਦਣ ਹੁਣ ਕੋਈ ਬੰਦਾ ਪੁੱਤਰ ਦੀ ਜੰਜ ਲੈ ਕੇ ਜਾਂਦਾ ਜੀ ਉਦੋਂ ਤੇ ਛੱਤਾਂ ਤੇ ਚੜ ਕੇ ਸੂਟ ਵੀ ਡਾਂਦਾ, ਹੂੰ ਨੋਟ ਵੀ ਡਾਂਦਾ, ਠੀਕ ਸਾਰਾ ਕੁਝ ਕਰਦਾ ਠੀਕ ਹੈ। ਤੇ ਮੁੰਡੇ ਨੂੰ ਕਿਹੜੀ ਗੱਡੀ 'ਚ ਬਹਾ ਕੇ ਖੜਦਾ, ਉਹ ਜਿਹੜੀ ਕਿਤੇ ਕੋਈ 1.5-1.25 ਕਰੋੜ ਦੀ ਗੱਡੀ ਹੈ, ਨੰਬਰ ਪਲੇਟ ਵੀ ਨਾ ਲੱਗੀ ਹੋਏ। ਨੰਬਰ ਪਲੇਟ ਵੀ ਨਹੀਂ ਲੱਗੀ, ਪੁੱਤਰ ਨੂੰ ਬੰਦਾ ਉਹਦੇ ਵਿੱਚ ਹੂੰ ਖੜਦਾ। ਹੂੰ ਠੀਕ ਹੈ, ਉਹਨੂੰ ਸਾਰੇ ਗਰੀਬ ਵੇਖ ਰਹੇ ਨੇ, ਉਸ ਗੱਡੀ ਨੂੰ, ਉਸ ਬਰਾਤ ਨੂੰ ਸਾਰੇ ਗਰੀਬ ਵੇਖ ਰਹੇ ਨੇ। ਜੀ ਜੀ ਠੀਕ ਹੋ ਗਿਆ। ਜੀ ਹੁਣ ਕੀ ਉਸ ਦਿਨ ਤੇ ਉਹ ਬੱਚੀ ਵਿਆਹ ਕੇ ਆ ਗਿਆ ਜੀ ਯਾਰ 1.5 ਕਰੋੜ ਦੀ ਗੱਡੀ 'ਚ ਗਿਆ ਮੁੰਡਾ, ਜੀ ਤੇ ਅਗਲੇ ਦਿਨ ਮੁੰਡਾ ਜਾਏ ਨਾ ਮਕਲਾਵਾ ਲੈਣ ਤੇ ਕਮ ਸੇ ਕਮ 70-75 ਕਰੋੜ ਦੀ ਗੱਡੀ ਤੇ ਲੱਖ ਦੀ ਗੱਡੀ ਚਾਹੀਦੀ ਹੈ, ਚਾਹੀਦੀ ਚਾਹੀਦੀ ਹੈ ਨਾ। ਹਾਂ ਤੇ ਅਗਲੇ ਦਿਨ ਤੇ ਮੁੰਡਾ ਮੇਰਾ ਜਾਣ ਡਿਆ ਮੋਟਰਸਾਈਕਲ ਤੇ, ਠੀਕ ਹੈ। ਹੂੰ ਉਹਨਾਂ ਦੀ ਧੀ ਨੂੰ ਮੋਟਰਸਾਈਕਲ ਤੇ ਧਰ ਕੇ ਲਿਆਉਣ ਡਿਆ। ਹੂੰ ਉਹ ਤੇਰੀ ਔਕਾਤ ਇੱਥੇ ਖੁੱਲ ਨਹੀਂ ਗਈ, ਹੂੰ ਹੂੰ ਉੱਥੇ ਤੇ ਤੂੰ ਗਿਆ ਸ਼ਾਦੀ ਹਾਲ 'ਚ, ਉੱਥੇ ਤੇ ਇਹਦੀ ਬਰਾਦਰੀ ਵਹਿੰਦੀ ਨਹੀਂ, ਇਹਦਾ ਪਿੰਡ ਵਹਿੰਦਾ ਹੀ ਨਹੀਂ, ਤੇਰੀ ਪਰਾਡੋ ਕਿਸੇ ਨਹੀਂ ਵੇਖੀ, ਹੂੰ ਉਹ ਤੇ ਸ਼ਾਦੀ ਹਾਲ ਹੈ, ਠੀਕ ਹੈ। ਇਹਦੀ ਬਰਾਦਰੀ ਤੇ ਆ ਪਿੰਡ ਹੈ ਪਿੰਡ ਇੰਜ ਹੀ ਹੈ। ਜਿੱਥੇ ਤੇਰੀ ਇੱਜ਼ਤ ਬਣਨੀ ਸੀ। ਹੂੰ ਠੀਕ ਹੋ ਗਿਆ। ਇੱਥੋਂ ਤੂੰ ਕੁੜੀ ਮੋਟਰਸਾਈਕਲ ਦੀ ਪਿਛਲੀ ਸੀਟ ਤੇ ਬਾਲਣ ਡਿਆ ਮੈਂ, ਬਿਲਕੁਲ। ਤੇ ਮੇਰਾ ਖਿਆਲ ਮੇਰੀ ਔਕਾਤ ਮੋਟਰਸਾਈਕਲ ਦੀ ਹੈ ਨਾ, ਹੂੰ ਤੇ ਮੁੰਡਾ ਵੀ ਆਮ ਗੱਡੀ 'ਚ ਜਾਣਾ ਚਾਹੀਦਾ, ਠੀਕ ਹੈ ਤੇ ਮੈਨੂੰ ਉੱਥੇ ਯਾਰ ਸੂਟ ਵੀ ਨਹੀਂ ਸੁੱਟਣੇ ਚਾਹੀਦੇ, ਠੀਕ ਤੇ ਹੈ। ਮੈਨੂੰ ਉੱਥੇ ਮੋਬਾਈਲ ਵੀ ਨਹੀਂ ਸੁੱਟਣੇ ਸੁੱਟਣੇ ਚਾਹੀਦੇ। ਚਾਹੀਦੇ, ਠੀਕ ਹੈ। ਹੂੰ ਠੀਕ ਹੈ। ਇਹ ਜਿਹੜੀ ਸ਼ਾਦੀ ਹੈ ਨਾ, ਇਹ ਵੱਡੀ ਨਹੀਂ ਹੋਈ, ਇਹਨੂੰ ਵੱਡਾ ਕਰ ਦਿੱਤਾ ਗਿਆ, ਮੁਸ਼ਕਲ ਕੀਤਾ ਜਾ ਰਿਹਾ ਹੈ। ਇਹਨੂੰ ਦਿਨ ਬ ਦਿਨ ਮੁਸ਼ਕਲ ਕਰੀ ਜਾਣ ਡਏ ਨੇ, ਦਿਨ ਬ ਦਿਨ ਮੁਸ਼ਕਲ ਕਰੀ ਜਾਣ ਡਏ ਨੇ। ਉਹ ਯਾਰਾ ਤੁਸੀਂ ਮੁਲਕ ਦੇ ਹਾਲਾਤ ਵੇਖੋ, ਕਾਰੋਬਾਰਾਂ ਦੇ ਹਾਲਾਤ ਵੇਖੋ, ਧੀਆਂ ਵਾਲਿਆਂ ਵੱਲ ਵੇਖੋ, ਤੇ ਯਾਰ ਤੁਹਾਡੀ ਮਿਹਰਬਾਨੀ ਇਹਨੂੰ ਐਡਾ ਵੱਡਾ ਨਾ ਕਰੋ। ਇਹ ਜੋ ਸਾਡੇ ਨਬੀਆਂ ਦਾ ਹੁਕਮ ਹੈ ਉਹਦੇ ਮੁਤਾਬਕ ਇਹਨੂੰ ਕਰੋ, ਹੂੰ ਸੁੰਨਤ ਤਰੀਕੇ ਨਾਲ ਕਰੋ। ਸੁੰਨਤ ਤਰੀਕੇ ਨਾਲ ਕਰੋ। ਹੂੰ ਯਾਰ ਆ ਮੇਰੀ ਗੱਲ ਸੁਣੋ, ਆ ਜਿਹੜੀ ਆ ਇਹਨਾਂ ਨੇ ਆ ਮਹਿੰਦੀ ਵਿੱਚ ਵਾੜ ਲਈ ਹੈ, ਕੁੜੀਆਂ ਵੀ ਨੱਚਣੀਆਂ ਮੁੰਡੇ ਵੀ ਨੱਚਣੇ, ਹੂੰ ਇਹ ਕਿਤੇ ਹੈ? ਕਿਤੇ ਅੱਛਾ, ਤੇ ਇਹ ਮੌਲਵੀਆਂ ਦੇ ਘਰ ਵੀ ਹੋਈ ਜਾਂਦਾ। ਕੋਈ ਬੰਦਾ ਰੋਕਣ ਵਾਸਤੇ ਰਾਜ, ਉਹ ਯਾਰ ਖੁਸ਼ੀ ਦਾ ਦਿਨ ਆ, ਉਹ ਯਾਰ ਕੋਈ, ਉਹ ਖੁਦਾ ਦਿਆ ਬੰਦਿਆ ਤੁਹਾਂ ਅੱਜ ਹੀ ਸਾਰੇ ਟੱਬਰ ਨੇ ਦੋਜਕ 'ਚ ਜਾਣਾ ਹੈ। ਉਹ ਖੁਸ਼ੀ ਦਾ ਦਿਨ ਸ਼ੈਤਾਨ ਤੇ ਬਣਾਉਂਦਾ ਇਹੋ ਜਿਹਾ ਮੌਕਾ। ਬਿਲਕੁਲ
ਵੀ ਇਹ ਦੋਜਕੀ ਹੋਣ, ਉਹਨੇ ਬਣਾਇਆ ਮੈਂ ਹੁਣ ਪਿਓ ਵੀ ਦੋਜਕੀ, ਪੁੱਤਰ ਵੀ ਦੋਜਕੀ, ਮਾਂ ਵੀ ਨੱਚੀ ਜਾਂਦੀ, ਸੁਰਖੀ ਲਾਈ ਆ ਜਨਾਬ ਦੇ ਤੇਰੇ ਦੀ। ਓਏ ਅੱਲਾ ਦੇ ਉਹ ਬੰਦਿਓ, ਇਹਨਾਂ ਚੀਜ਼ਾਂ ਦੇ ਪਿੱਛੇ ਵੇਖੋ, ਉਹ ਸਾਡਾ ਮਜ਼ਹਬ ਵੇਖੋ ਇਸਲਾਮ ਜੇ, ਤੇ ਇਸਲਾਮ ਆਂਦਾ ਕੀ ਏ? ਉਹ ਨਿੱਕੀ ਜੀ ਗੱਲ ਪਿੱਛੇ ਹੀ ਉਖੜ ਜਾਂਦੇ ਹੋ। ਨਿੱਕੀ ਜੀ ਗੱਲ ਪਿੱਛੇ ਤੇ ਨਾ ਉਖੜੋ ਯਾਰ। ਕੋਈ ਸਾਨੂੰ ਤੇ ਇਹਦੇ ਤੇ ਵੱਡੀ ਗੱਲ 'ਚ ਗਰਦਨ ਤੋਂ ਵੱਡੀ ਗੱਲ ਤੇ ਨਹੀਂ ਨਾ। ਮੇਰਾ ਖਿਆਲ ਗਰਦਨ ਲੈਣ ਤੱਕ ਵੀ ਆ ਜੇ ਤੇ ਸਾਨੂੰ ਨਹੀਂ ਉਖੜਨਾ ਚਾਹੀਦਾ। ਤੇ ਯਾਰ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਤਿਲਕਦੇ ਫਿਰੀਏ, ਬਿਲਕੁਲ ਧੀਆਂ ਵਾਲਿਆਂ ਨੂੰ ਪਰੇਸ਼ਾਨ ਕਰੀਏ। ਮੈਂ ਵੇਖਣਾ ਬਹੁਤ ਸਾਰੇ ਉਹ ਸਾਡੇ ਕੋਲ ਉੱਥੇ ਜੀ ਸ਼ਾਦੀ ਹਾਲ ਨੇ, ਯਕੀਨ ਕਰੋ ਭੱਟੀ ਸਾਹਿਬ, ਮੈਂ ਸਮਝਦਾ ਮੁਲਕ ਦੇ ਉੱਤੇ ਜਿਹੜਾ ਬਹਿਰਾਨ ਆਇਆ ਵਾ, ਆਇਆ ਹੀ ਇਸੇ ਵਜ੍ਹਾ ਤੋਂ, ਜਿੰਨਾ ਕਿ ਇਹਨਾਂ ਸ਼ਾਦੀ ਹਾਲਾਂ ਦੇ ਵਿੱਚ ਖਾਣਾ ਤਬਾਹ ਹੋਣ ਡਿਆ। ਰਿਜ਼ਕ ਦੀ ਬੇਹੁਰਮਤੀ। ਉਹ ਯਾਰ ਤੂੰ ਐਡਾ ਬੜਾ ਬੰਦਾ ਹੈ, ਤੂੰ ਗੋਸ਼ਤ ਪਾਇਆ ਤੇ ਯਾਰਾ ਤੂੰ 2 ਬੋਟੀਆਂ ਛੱਡ ਦੇਣਾ ਪਲੇਟ ਦੇ ਵਿੱਚ, ਇਹਦਾ ਮਤਲਬ ਤੂੰ ਉਹ 2 ਚੁੱਕ ਕੇ ਖਾ ਲੇਗਾ, ਮਰ ਚੱਲਿਆ। ਜੇ ਤੂੰ ਪਾਈਆਂ ਕਿਉਂ ਨੇ? ਤੂੰ ਪਹਿਲਾਂ ਪਾ ਹੀ ਨਾ, ਤੇ ਜੇ ਪੈ ਗਈਆਂ ਨੇ ਤੂੰ ਹੁਣ ਬਰਦਾਸ਼ਤ ਕਰ, ਉਹਨਾਂ ਨੂੰ ਆਪਣੇ ਪੇਟ 'ਚ ਘੱਲ ਯਾਰ, ਉਹਨਾਂ ਨੂੰ ਜ਼ਾਇਆ ਨਾ ਕਰ। ਇੰਨਾ ਕੁ ਖਾਣਾ ਜ਼ਾਇਆ ਹੋ ਰਿਹਾ, ਇੰਨਾ ਕੁ ਇੰਤਹਾ ਦਾ। ਉਹ ਜਿਹੜਾ ਖਾਣਾ ਨਾ ਉਹ ਅੱਗੇ ਜਾ ਕੇ ਦੇਣਾ ਪੈਣਾ। ਦੇਣਾ ਪੈਣਾ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪੈਣਾ। ਉਹ ਖਾਣਾ ਜਿਹੜਾ ਅੱਗੇ ਦੇਣਾ ਪੈਣਾ। ਚੌਧਰੀ ਪਕਾਉਣ ਵਾਲੇ ਨੇ ਤੇ ਵੇਖੋ ਪੂਰਾ ਬੰਦੋਬਸਤ ਕੀਤਾ। ਪਤਾ ਕੀ ਹੈ, ਖਾਣ ਵਾਲਿਆਂ ਨੂੰ ਤਮੀਜ਼ ਨਹੀਂ ਹੁੰਦੀ ਕਿਸੇ ਤਰੀਕੇ ਨਾਲ ਉਹ ਜਿਹੜਾ ਖਾਣਾ ਨਾ ਉਹ ਆਪਣੇ ਤੇ ਜ਼ੁਲਮ ਹੁੰਦਾ। ਹਾਂਜੀ, ਕਿਉਂ? ਅਗਲੇ ਪਕਾ ਹੜਿਆ ਦਾ ਉਹ ਨੂੰ ਆਜ਼ਾਨਾ ਜਿਹੜਾ ਉਹ ਸਾਡੇ ਵਾਸਤੇ ਗੁਨਾਹ ਹੈ। ਬਿਲਕੁਲ। ਮੇਰਾ ਤੇ ਖਿਆਲ ਇਹ ਵੀ ਭੱਟੀ ਸਾਹਿਬ ਕਹਿੰਦਾ, ਅਗਰ ਕਿਸੇ ਬੰਦੇ ਦਾ ਖੋਜ ਲਾਇਆ ਜਾਏ ਨਾ, ਕਿ ਜਿਹੜਾ ਬੰਦਾ ਆ ਜੀ ਉੱਤੇ ਚੜ੍ਹ ਕੇ ਮੋਬਾਈਲ ਡਾਲ ਰਿਹਾ, ਡਾਲਰ ਡਾਲ ਰਿਹਾ, ਤੇ ਉਹਦੇ ਪਿੱਛੇ ਕੋਈ ਰੈਕੀ ਕੀਤੀ ਜਾਏ, ਤੇ 2 ਸਾਲ ਬਾਅਦ ਜਾਂ 4 ਸਾਲ ਬਾਅਦ ਉਹਨੂੰ ਵੇਖਿਆ ਹੋ ਜਾਏ ਤਾਂ ਉਹ ਬੰਦਾ ਤਬਾਹ ਹੋਇਆ ਹੋਏਗਾ। ਕਿਉਂਕਿ ਇਹ ਚੀਜ਼ ਮੇਰੇ ਮਾਲਕ ਨੂੰ ਵੀ ਪਸੰਦ ਨਹੀਂ। ਨਹੀਂ ਹੈਗੀ, ਬਿਲਕੁਲ। ਬਹੁਤ ਜ਼ੁਲਮ ਹੁੰਦਾ ਹੈ। ਕਿਉਂ? ਤੇ ਅੱਗੇ ਜਿਹੜਾ ਧਰੀ ਪਰਾਠ ਤੂੰ ਆਪਣੀ ਮਰਜ਼ੀ ਨਾਲ ਬੋਟੀ ਪਾ ਖਾ ਬਿਲਕੁਲ। ਜੇ ਛੱਡ ਕੇ ਵੀ ਜਾਣੇ ਜੋ ਤੋਂ ਲੋਕੀ ਖਾਂਦੇ ਨਹੀਂ ਨੇ, ਮਾਂ ਦੀ ਵੀ ਨਹੀਂ। ਜੀ ਜੀ ਜੀ, ਤੂੰ ਆਪਣੀ ਮਾਂ ਦੀ ਵੀ ਨਹੀਂ ਖਾਂਦੇ। ਬਿਲਕੁਲ ਬਿਲਕੁਲ। ਨਹੀਂ ਖਾਂਦੇ। ਹਾਂਜੀ ਭੱਟੀ ਸਾਹਿਬ ਕਰੋ ਜੀ। ਤੇ ਪਿਆਰੇ ਵੇਖਣ ਵਾਲਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾ 2-3 ਚੀਜ਼ਾਂ ਜਿਹੜੀਆਂ ਐਂਡ ਦੇ ਉੱਤੇ ਹੋਏ, ਕਿ ਅਗਰ ਅੱਲਾਹ ਤਾਲਾ ਨੇ ਤੁਹਾਨੂੰ ਰਿਜ਼ਕ ਦੀ ਉਹ ਫਰਾਵਾਨੀ ਦਿੱਤੀ ਆ ਨਾ, ਤੇ ਅੱਛਾ ਇੱਕ ਹੋਰ ਮੈਂ ਇੱਥੇ ਇੱਕ ਚੀਜ਼ ਨਾਲ ਮੈਂ ਸ਼ਾਮਲ ਕਰਨਾ ਚਾਹਾਂਗਾ। ਅੱਲਾਹ ਤਾਲਾ ਮਾफ़ ਕਰੇ, ਕੁਰਾਨ ਮਜੀਦ ਦੀ ਆਇਤ ਨਹੀਂ, ਉਹਦਾ ਮਫਹੂਮ ਹੈ ਕਿ ਅਗਰ ਮੈਂ ਤੁਹਾਨੂੰ ਬਹੁਤ ਜ਼ਿਆਦਾ ਦਿੱਤਾ ਵਾ ਨਾ, ਤੇ ਇਹ ਇਨਸਾਨ ਜਾਂ ਇਹ ਬੰਦੇ ਤੂੰ ਇਹ ਨਾ ਸਮਝ ਕਿ ਮੈਂ ਤੇਰੇ ਤੇ ਬਹੁਤ ਰਾਜ਼ੀ ਹਾਂ, ਤੇ ਅਗਰ ਮੈਂ ਤੈਨੂੰ ਨਹੀਂ ਦਿੱਤਾ, ਤੰਗੀ ਆ, ਤੇਰਾ ਨਿਜ਼ਾਮ ਬੜੀ ਮੁਸ਼ਕਿਲ ਨਾਲ ਚੱਲਦਾ, ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇਰੇ ਨਾਲ ਨਾਰਾਜ਼ ਹਾਂ। ਤੇ ਇਹ ਜਿਹੜੇ ਲੋਕ ਇੰਨੀ ਰਿਜ਼ਕ ਦੀ ਬੇਹੁਰਮਤੀ, ਇੰਨੇ ਰਿਜ਼ਕ ਦੀ ਫਰਾਵਾਨੀ, ਮਾਦਰਤ ਤੁਹਾਡੀ ਗੱਲ ਟੋਕਣਾ ਵਾ, ਹੱਕਦਾਰ ਤੱਕ ਹੱਕ ਨਹੀਂ ਪਹੁੰਚਾਉਂਦੇ। ਨਾ ਇੱਕ ਬੰਦੇ ਬਿਲਕੁਲ। ਸਾਡੇ ਪਿੰਡ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਹੱਕਦਾਰ ਹੈ। ਮੈਂ ਜ਼ਰਾ ਮਾਈਕ ਲਾਉਣਾ ਤਾਂ ਕਿ ਲੋਕਾਂ ਤੱਕ, ਸਾਡੇ ਵੇਖਣਾ ਤੱਕ ਵੀ ਇਹ ਗੱਲ ਜਾਏ। ਕੋਈ ਨਹੀਂ। ਗੱਲ ਸੁਣੋ, ਜਾਂ ਜੇ ਮੈਂ ਗਿਆ ਤੇ ਉਹਨੇ ਕੀਤਾ ਬੱਕਰੇ ਦਾ ਗੋਸ਼ਤ। ਹਾਂਜੀ। ਉਹਨੇ ਸਾਰਾ ਬੱਕਰਾ ਬਣਾਇਆ, ਪਟਵਾਰੀ ਉਹ ਜਿਹੜਾ ਮੇਸਾ ਵਾਲਾ, ਆਹਾ, ਉਹਨੇ ਜੋੜੀ ਗੋਸ਼ਤ ਬਣਾਇਆ, ਤੇ ਉਹਨੇ ਪਹਿਲਾਂ ਦਿੱਤੀ ਜਲੇਬ, ਤੇ ਰੱਜ ਕੇ ਨਾ ਖਾ ਲਈ ਬਹੁਤਿਆਂ। ਉਹ ਭਰਾ ਹੀ ਤੋਂ ਵੱਡਾ ਜਿਹੜਾ, ਉਹਨੇ ਨਾ ਇੱਕ ਮਾਸਟਰ ਸੀ ਨਨਾਰ ਦਾ ਹੀ, ਉਹ ਆਖਣ ਲੱਗਾ ਯਾਰ ਸ਼ਹੀਦਿਆ ਉਹ ਤਾਂ ਬੜੇ ਵਾਰ ਖਾਣਾ ਹੈ, ਤੇ ਹੁਣ ਤੇ ਗੋਸ਼ਤ ਆ ਖਾਣ ਵਾਲਾ ਬੱਕਰੇ ਦਾ, ਤੂੰ ਕਿਉਂ ਨਹੀਂ ਖਾਂਦਾ? ਆਂਦਾ ਉਹ ਨਹੀਂ, ਉਹ ਮਿੱਠੇ ਦਾ ਬਹੁਤਾ ਸ਼ੌਕੀਨ ਸੀ। ਤੇ ਜਦੋਂ ਅਸੀਂ ਉੱਠ ਕੇ, ਮੇਰੀ ਜੁੱਤੀ ਕੋਲ ਥੋੜ੍ਹੀ ਤੰਗ ਸੀ, ਮੈਂ ਜੁੱਤੀ ਲਾ ਕੇ, ਪਰ ਪਟਵਾਰੀ ਆਇਆ, ਉਹਨੇ ਆਖਿਆ ਖਾ ਜਾਂਦੇ ਹੋ ਨਾ, ਤੇ ਮੈਨੂੰ ਦੁੱਖ ਨਹੀਂ। ਅੱਜ ਭਾਂਡਿਆਂ 'ਚ ਥਾਲੀਆਂ ਛੱਡ ਗਏ, ਇਹ ਦੁੱਖ ਮੈਨੂੰ ਬੜਾ ਵੱਡਾ, ਇਹ ਬੜਾ ਵੱਡਾ ਦੁੱਖ ਹੈ। ਉਹਨੇ ਆਖਿਆ ਇਹ ਬੜਾ ਵੱਡਾ ਦੁੱਖ ਹੈ। ਬੱਕਰਿਆਂ ਉਹ ਵੇਖੋ ਜੀ, ਜ਼ਾਇਆ ਕਰਨਾ ਬੱਕਰਿਆਂ ਗੋਸ਼ਤ ਕੀਤਾ ਦਾ। ਠੀਕ ਹੈ ਭੱਟੀ ਸਾਹਿਬ, ਤੁਹਾਡੀ ਵੀਡੀਓ ਵੱਡੀ ਹੋ ਗਈ ਹੈ, ਹਾਂ, ਤੇ ਇਹਨੂੰ ਜ਼ਰਾ ਹੁਣ ਮੈਂ ਇਹਨੂੰ ਬਸ ਇਹਦੇ ਤੇ ਹੀ ਆਪਣਾ ਖ਼ਤਮ ਕਰਾਂਗਾ ਕਿ ਸਾਰਾ ਸਾਡਾ ਜਿਹੜਾ ਉਹ ਬੋਲਣ ਸੀ, ਸਾਰੇ ਸਾਡਾ ਉਹ ਸਿਰ ਖਪਾਈ ਸੀ ਚਾਚੇ ਹੋਣਾ ਦੀ, ਸਾਡੀ ਬਹਿ ਕੇ ਸਾਰੀ ਜਿਹੜੀ ਗੱਲਬਾਤ ਗੁਫ਼ਤਗੂ ਹੋਈ, ਇਹਦਾ ਮਤਲਬ ਇਹੋ ਹੀ ਆ ਕਿ ਇਹ ਜਿਹੜੀ ਉਹ ਨੁਮਾਇਸ਼ ਆ, ਇਹਦੇ ਨਾਲ ਤੁਸੀਂ ਕੋਈ ਚੰਗਾ ਕੰਮ ਨਹੀਂ ਕਰਦੇ ਪਏ, ਇਹਦੇ ਨਾਲ ਤੁਸੀਂ ਕੋਈ ਨੇਕੀਆਂ ਨਹੀਂ ਕਮਾਉਂਦੇ ਹੈਗੇ, ਤੇ ਇਹਨੂੰ ਜਿਹੜਾ ਉਹ ਸੋਚੋ। ਦੂਸਰਾ, ਇਹ ਜਿਹੜਾ ਨਿਕਾਹ ਵਾ, ਇਹ ਸ਼ਾਦੀ ਆ, ਇਹ ਸੁੰਨਤ ਆ, ਇਹਨੂੰ ਸੁੰਨਤ ਹੀ ਰਹਿਣ ਦਿਓ, ਇਹਨੂੰ ਇੱਕ ਨਵਾਂ ਨਾ ਬਣਾ ਲਓ। ਹਾਂਜੀ, ਫੈਸ਼ਨ ਨਾ ਬਣਾ ਲਓ, ਤੇ ਇੰਨਾ ਮੁਸ਼ਕਿਲ ਨਾ ਕਰੋ ਕਿ
ਅੱਲਾ ਨਾ ਕਰੇ ਐਸਾ ਵਕਤ ਆਏ ਕਿ ਜਿਸ ਤਰ੍ਹਾਂ ਉਹ ਪਹਿਲੇ ਵਕਤਾਂ ਦੇ ਵਿੱਚ ਜਦੋਂ ਧੀ ਪੈਦਾ ਹੁੰਦੀ ਸੀ ਤੇ ਉਹ ਉਹਨੂੰ ਦੱਬ ਦਿੰਦੇ ਸਨ, ਹਾਂਜੀ ਦੱਬ ਦਿੰਦੇ ਸੀ, ਤੇ ਇਹ ਵਾਲਦਿਆਂ ਵਾਸਤੇ ਮੁਸ਼ਕਲ ਹੋ ਜੇ। ਹਾਂਜੀ ਮਾਤਾ ਨਾ ਅਸੀਂ ਉਦੋਂ ਵੀ ਬੇਜ਼ਬਾਨ ਉਹਨੂੰ ਕਰ ਦਿੰਦੇ ਤੇ ਬਿਲਕੁਲ ਬਿਲਕੁਲ ਗੱਲ ਇੰਝ ਸੁਣ ਮੇਰੀ, ਹਾਂਜੀ। ਉਹਦਾ ਕੀਤਾ ਹੁੰਦਾ ਵੀ ਜੇ 2 ਵਜੇ ਹਾਂਜੀ ਹਾਂ ਮੁੜ ਕੇ ਅਸੀਂ ਉਹਨੂੰ 3 ਵਜੇ 3 ਵਜੇ, ਹਾਂਜੀ ਹਾਂਜੀ ਹਾਂ ਉਹ ਬਿਲਕੁਲ। ਵੇਲੇ ਜਾਂਦੇ ਆ ਵੀ 3 ਉਹਨਾਂ ਸਾਰੇ ਜਾਂਦੇ ਆ ਵੀ ਤੇ ਬਿਲਕੁਲ ਜੀ, ਤੇ ਦੁਨੀਆ ਜਿਸ ਕੋਨੇ ਤੇ ਵੀ ਰਹੋ ਹਾਂ। ਆਪਣਾ ਖਿਆਲ ਤਿੰਨ ਵਜੇ ਰੱਖੋ। ਖਾਂਦੇ ਹਾਂਜੀ ਆ ਅਸੀਂ। ਮੈਨੂੰ ਤੇ ਚਾਚੇ ਹੋਣਾ ਨੂੰ ਤੇ ਸਾਡੇ ਸੱਜਣਾ ਸਾਥੀਆਂ ਨੂੰ ਇਜਾਜ਼ਤ ਦੇਵੋ। ਰੱਬ ਰਾਖਾ।